ਸਾਡੇ ਦੇਸ਼, ਸਾਡੇ ਧਰਮ, ਸਾਡੇ ਮਜ਼ਹਬ ਤਦ ਹੀ ਰਹਿਣਗੇ ਜੇ ਧਰਤੀ ਰਹੂਗੀ। ਇਹਨੂੰ ਖਾਣ ਨਾਲ ਸਾਡੀ ਬੀਪੀ ਕੰਟਰੋਲ ਰਹਿੰਦਾ ਵਾ, ਇਹਨੂੰ ਖਾਣ ਨਾਲ ਸਾਡੀ ਸ਼ੂਗਰ, ਜਿਹੜੀ ਬਲੱਡ ਸ਼ੂਗਰ ਹੈ ਉਹ ਵੀ ਕੰਟਰੋਲ ਰਹਿੰਦੀ। ਬਹੁਤ ਗੁਣਕਾਰੀ ਇਹ ਬੂਟਾ ਵਾ। ਅਸੀਂ ਹਰ ਸਾਹ ਨਾਲ ਧਰਤੀ ਤੇ ਗੰਦਗੀ ਫੈਲਾਉਣ ਡਿਆ, ਹਰ ਸਾਹ ਨਾਲ ਕਾਰਬਨ ਬਾਹਰ ਕੱਢਣ ਡਿਆ। ਰੁੱਖ ਉਹ ਰੱਬ ਆ ਜਿਹੜੇ ਇਹਨੂੰ ਦੁਬਾਰਾ ਆਕਸੀਜਨ 'ਚ ਬਦਲਣ ਡਿਆ। ਮੈਂ ਨਾ ਵੀ ਆਪਾਂ ਇਹ ਕਿਉਂ ਨਹੀਂ ਕਰਦੇ ਵੀ ਅਸੀਂ ਵਾਤਾਵਰਨ ਹੀ ਇੰਨਾ ਸ਼ੁੱਧ ਕਰਦੇ ਵੀ ਬਿਮਾਰ ਹੋਵੇ ਕੋਈ ਨਾ। ਜਿੰਨੇ ਜ਼ਿੰਦਗੀ 'ਚ ਰੁੱਖ ਨਹੀਂ ਨਾ ਲਾਇਆ ਉਹ ਧਰਤੀ ਦੇ ਬੰਦਾ ਬੋਝ ਆ। 3000 ਰੁਪਈਆ ਮਾੜੇ ਤੋਂ ਮਾੜਾ ਹਸਪਤਾਲ ਵਾਲਾ ਆਕਸੀਜਨ ਦਾ 24 ਘੰਟਿਆਂ ਲੈ ਲੈਂਦਾ। ਇੱਕ ਸਾਲ 'ਚ ਅਸੀਂ 11 ਲੱਖ ਦੀ ਆਕਸੀਜਨ ਖਾਂਦੇ ਆ। ਜਿਹੜਾ ਇੱਕ ਪੱਤਾ ਰੁੱਖ ਦੇ ਨਾਲ ਲੱਗਾ ਨਾ, ਇਹਦੀ ਪੂਰੀ ਦੁਨੀਆ ਦੇ ਧਰਮ ਮੰਦਰ ਇੱਕ ਪੱਤੇ ਦੀ ਰੀਸ ਨਹੀਂ ਕਰ ਸਕਦੇ। ਜਿੱਥੇ ਮਰਜ਼ੀ ਅਰਦਾਸਾਂ ਕਰ ਲਓ, ਨਮਾਜ਼ਾਂ ਪੜ੍ਹ ਲਓ, ਪੂਜਾ ਕਰ ਲਓ, ਕੋਈ ਕਾਰਬਨ ਤੋਂ ਆਕਸੀਜਨ ਨਹੀਂ ਜੇ ਬਣਾ ਸਕਦਾ। ਮਨੁੱਖ ਦੀ ਜ਼ਿੰਦਗੀ ਦੇ ਵਿੱਚ ਰੁੱਖਾਂ ਦੀ ਬਹੁਤ ਵੱਡੀ ਮਹਾਨਤਾ ਹੈ। ਜਿਵੇਂ ਮਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਜਿਹੜਾ ਮਨੁੱਖ ਹੈ ਉਹ ਪਾਣੀ ਦੇ ਨਾਲ ਰੁੱਖਾਂ ਤੋਂ ਬਿਨਾਂ ਵੀ ਆਪਣੀ ਜ਼ਿੰਦਗੀ ਨੂੰ ਬਸਰ ਨਹੀਂ ਕਰ ਸਕਦਾ। ਪਰ ਜਿੱਥੇ ਦੇਖਦੇ ਹਾਂ ਕਿ ਰੁੱਖਾਂ ਦੇ ਨਾਲੋਂ ਜਾਂ ਆਕਸੀਜਨ ਦੇ ਨਾਲੋਂ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ, ਜਿਸ ਕਰਕੇ ਬਿਮਾਰੀਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਔਰ ਸਾਹ ਵਰਗੀਆਂ ਭੈੜੀਆਂ ਬਿਮਾਰੀਆਂ ਦੇ ਨਾਲ ਹੋਰ ਵੀ ਇਸ ਤਰ੍ਹਾਂ ਦੀਆਂ ਤਮਾਮ ਬਿਮਾਰੀਆਂ ਮਨੁੱਖ ਦੇ ਸਰੀਰ ਨੂੰ ਚੰਬੜ ਰਹੀਆਂ ਨੇ, ਜਿਹੜੀਆਂ ਮਨੁੱਖ ਦੇ ਵਾਸਤੇ ਇੱਕ ਕਹਿ ਸਕਦੇ ਹਾਂ ਕਿ ਬਹੁਤ ਘਾਤਕ ਮੰਨਿਆ ਜਾ ਸਕਦਾ ਹੈ। ਤਾਂ ਇੱਥੋਂ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੇ ਲੋਕ ਵੀ ਕਿਤੇ ਨਾ ਕਿਤੇ ਦੇਖਦੇ ਹਾਂ ਤਾਂ ਆਪਣੇ ਹੱਥਾਂ ਦੇ ਨਾਲ ਜਿੱਥੇ ਰੁੱਖ ਲਗਾਉਣੇ ਚਾਹੀਦੇ ਸੀ ਤਾਂ ਉੱਥੇ ਲਗਾਤਾਰ ਰੁੱਖਾਂ ਦੀ ਕਟਾਈ ਕੀਤੀ ਜਾਂਦੀ ਹੈ ਔਰ ਇਹ ਨਹੀਂ ਜਾਣਿਆ ਜਾਂਦਾ ਕਿ ਇਹਨਾਂ ਰੁੱਖਾਂ ਦੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਕੀ ਹੈ। ਤਾਂ ਸਾਡੇ ਨਾਲ ਅਜਿਹੀ ਸ਼ਖਸੀਅਤ ਹੈ ਇੱਕ, ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਔਰ ਉਹਨਾਂ ਦੇ ਕੋਲੋਂ ਪੂਰੀ ਜਾਣਕਾਰੀ ਲਵਾਂਗੇ। ਮੈਂ ਜ਼ਿਕਰ ਕਰ ਦੇਣਾ ਚਾਹੁੰਦਾ ਕਿ ਉਹ ਸੁਹੰਜਣੇ ਵਰਗੇ ਬੂਟਿਆਂ ਦੇ ਨਾਲ ਨਿੰਮ ਵਰਗੇ ਬੂਟੇ ਖੁਦ ਪੈਦਾ ਕਰਕੇ ਲੋਕਾਂ ਦੇ ਵਿੱਚ ਮੁਫਤ ਵੰਡਦੇ ਨੇ। ਜਦੋਂ ਸੁਹੰਜਣੇ ਵਰਗੇ ਬੂਟਿਆਂ ਦੀ ਗੱਲ ਕਰਦੇ ਹਾਂ ਤਾਂ ਸੁਹੰਜਣਾ ਉਹ ਬੂਟਾ ਹੈ ਜਿਸ ਨੂੰ ਪੀਣ ਦੇ ਨਾਲ, ਜਿਸ ਦੀ ਵਰਤੋਂ ਕਰਨ ਦੇ ਨਾਲ ਸ਼ੂਗਰ ਅਤੇ ਕੈਂਸਰ ਵਰਗੀਆਂ ਤਮਾਮ ਜਿਹੜੀਆਂ ਹੋਰ ਬਿਮਾਰੀਆਂ ਨੇ ਉਹਨਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਤਾਂ ਸਾਡੇ ਨਾਲ ਗੁਰਮੀਤ ਸਿੰਘ ਨੇ, ਝਬਾਲ ਤਰਨਤਾਰਨ ਦੇ ਰਹਿਣ ਵਾਲੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਸਵਾਗਤ ਹੈ ਜੀ। ਸਭ ਤੋਂ ਧੰਨਵਾਦ ਵੀਰ ਜੀ। ਵੀਰ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਤੁਸੀਂ ਲਗਾਤਾਰ ਜਿਹੜੇ ਰੁੱਖਾਂ ਦੀ ਗੱਲ ਕਰਦੇ ਆ, ਰੁੱਖ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਮਹਾਨਤਾ ਰੱਖਦੇ ਨੇ। ਸੁਹੰਜਣੇ ਵਰਗੇ ਬੂਟਿਆਂ ਦੀ ਗੱਲ ਕੀਤੀ ਜਾਂਦੀ ਹੈ, ਨਿੰਮ ਦੀ ਗੱਲ ਕੀਤੀ ਜਾਂਦੀ ਹੈ। ਇਹਨਾਂ ਰੁੱਖਾਂ ਨੂੰ ਪੈਦਾ ਕਰਨ ਵਾਸਤੇ ਲੋਕਾਂ ਦੇ ਵਿੱਚ ਵੰਡਦੇ ਹੋ, ਪੈਦਾ ਕਰਦੇ ਹੋ, ਤਾਂ ਸਭ ਤੋਂ ਪਹਿਲਾਂ ਦੱਸੋ ਕਿ ਇਹਦਾ ਮਕਸਦ ਕੀ ਹੈ ਤੁਹਾਡਾ? ਮਕਸਦ ਵੀਰ ਜੀ, ਮਕਸਦ ਆ ਪਵਨ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਆ ਵੀ ਹਵਾ ਗੁਰੂ ਆ, ਹਵਾ ਆਕਸੀਜਨ ਗੁਰੂ ਆ, ਤੇ ਉਹ ਗੁਰੂ ਨੂੰ ਪੈਦਾ ਕਰ ਲਈ ਤੇ ਉਧਰ ਰੁਚੀ ਆ। ਤੇ ਮੈਂ ਤੇ ਸ਼ਬਦ ਹੀ ਇੰਨਾ ਸਿੱਖਿਆ, ਪਵਨ ਗੁਰੂ ਪਾਣੀ ਪਿਤਾ ਤੇ ਧਰਤੀ ਮਾਂ ਵਾ। ਸਾਡੇ ਦੇਸ਼, ਸਾਡੇ ਧਰਮ, ਸਾਡੇ ਮਜ਼ਹਬ ਤਦ ਹੀ ਰਹਿਣਗੇ ਜੇ ਧਰਤੀ ਰਹੂਗੀ। ਤੇ ਸਭ ਤੋਂ ਪਹਿਲੀ ਗੱਲ ਆ ਧਰਤੀ ਨੂੰ ਬਚਾਉਣਾ। ਤੇ ਉਹਦਾ ਕਰਕੇ ਜਿਹੜੀ ਮੁਹਿੰਮ ਜਿਹੜੀ ਆਪਾਂ ਲੱਗੇ ਆ, ਮਾੜੀ ਮੋਟੀ ਕੋਸ਼ਿਸ਼ ਕਰਨ ਡਏ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਨਰਸਰੀਆਂ ਨੇ ਜਿਹੜੀਆਂ ਵੱਖ-ਵੱਖ ਬੂਟੇ ਲਗਾਉਂਦੀਆਂ ਨੇ। ਤੇ ਪਰ ਜਿਹੜੇ ਤੁਹਾਡੇ ਵੱਲੋਂ ਬੂਟਿਆਂ ਦੀ ਚੋਣ ਕੀਤੀ ਗਈ ਹੈ, ਜਿਸ ਤਰੀਕੇ ਦੇ ਨਾਲ ਤੁਸੀਂ ਸੁਹੰਜਣੇ ਦੀ, ਨਿੰਮ ਦੀ ਜਾਂ ਇਸ ਤਰ੍ਹਾਂ ਦੇ ਨਾਲ ਮਨੁੱਖ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਕਹਿ ਸਕਦੇ ਹਾਂ ਕਿ ਜਿਸ ਤੋਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਔਰ ਜਿਹੜੀ ਬਿਮਾਰੀ ਦਾ ਹੱਲ ਲੱਭਣ ਵਾਸਤੇ ਇਹਨਾਂ ਬੂਟਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਇਹਨਾਂ ਦੀ ਚੋਣ ਕਿਉਂ ਕੀਤੀ ਗਈ? ਵੀਰ ਜੀ, ਇਹ ਸੁਹੰਜਣੇ ਬਾਰੇ ਇੱਦਾਂ ਹੀ ਪੜ੍ਹਦੇ ਆਏ ਆ। ਸੁਹੰਜਣਾ ਬੂਟਾ 300 ਤੋਂ ਪਲੱਸ ਕਹਿਣ ਨੂੰ ਆ। ਜੇ ਆਪਾਂ ਹਰ ਕਿਸੇ ਦੇ ਹੱਥ 'ਚ ਮੋਬਾਈਲ ਆ, ਇਹਨੂੰ ਸੁਹੰਜਣਾ ਕਰਕੇ ਸੁਹੰਜਣੇ ਦੇ ਗੁਣ ਭਰੋਗੇ ਤੇ ਤੁਹਾਨੂੰ ਗੂਗਲ ਨੇ ਸਭ ਕੁਝ ਦੱਸ ਦੇਣਾ ਇਹਦੇ ਬਾਰੇ ਵੀ ਇਹਦੇ ਗੁਣ ਕੀ ਆ। ਇਹਨੂੰ ਆਪਾਂ ਇਹਦੇ ਪੱਤਿਆਂ ਦੀ ਲਗਾਤਾਰ ਖਾਂਦੇ ਰਹਾਂਗੇ ਨਾ, ਤੇ ਆਪਣੇ ਅੰਦਰ ਕੈਂਸਰ ਦੇ ਜਿਹੜੇ ਉਹ ਬਣਨਗੇ ਨਹੀਂ, ਜੋ ਜਿਨ੍ਹਾਂ ਨਾਲ ਕੈਂਸਰ ਪੈਦਾ ਹੁੰਦੀ ਆ। ਮੈਨੂੰ ਜ਼ਿਆਦਾ ਇੰਗਲਿਸ਼ ਨਹੀਂ ਆਉਂਦੀ, ਚਾਹੇ ਮੈਂ ਤਾਂ ਸਾਦੀ ਗੱਲ ਕਰਦਾ ਨਾ। ਇਹਨੂੰ ਖਾਣ ਨਾਲ ਸਾਡੀ ਬੀਪੀ ਕੰਟਰੋਲ ਰਹਿੰਦਾ ਵਾ, ਇਹਨੂੰ ਖਾਣ ਨਾਲ ਸਾਡੀ ਸ਼ੂਗਰ, ਜਿਹੜੀ ਬਲੱਡ ਸ਼ੂਗਰ ਆ ਉਹ ਵੀ ਕੰਟਰੋਲ ਰਹਿੰਦੀ। ਬਹੁਤ ਗੁਣਕਾਰੀ ਇਹ ਬੂਟਾ ਵਾ। ਤੇ ਮੈਂ ਵੀ ਇਹਦੇ ਬਾਰੇ ਪੜ੍ਹਦੇ ਰਹੀਦਾ। ਕੋਈ ਵੀਰ ਹੈ ਇੱਧਰੋਂ ਘਰਿਆਲੇ ਤੋਂ, ਉਹ
ਮੈਨੂੰ ਨਾ ਉਹ ਵੀਰ ਦੀ ਗੱਲ ਬੜੀ, ਮੈਂ ਹੋਰ ਵੀ ਬੂਟੇ ਕਰੀਦੇ ਸੀ, ਪਰ ਉਹ ਵੀਰ ਆਂਦਾ ਵੀ ਹੋਰ ਬੂਟੇ ਤੇ ਬੜੀਆਂ ਨਰਸਰੀਆਂ ਤਿਆਰ ਕਰਨ ਵਾਲੀਆਂ, ਤੇ ਆਪਾਂ ਇਹ ਮੈਡੀਸਨ ਬੂਟਿਆਂ ਵੱਲ ਜਿਹੜਾ ਧਿਆਨ ਦੇਈਏ। ਫਿਰ ਮੈਂ ਇੱਧਰ ਰੁਚੀ ਕਰ ਲਈ ਵੀ ਆਪਾਂ ਨੂੰ ਵਾਕਿਆ ਮੈਡੀਸਨ ਬੂਟੇ ਜਿਹੜੇ ਬਣਾਉਣੇ ਚਾਹੀਦੇ। ਸੁਹੰਜਣੇ ਦੀ ਜਿਹੜੀ ਐਜੂਕੇਸ਼ਨ ਹਾਸਲ ਕਰਦੇ ਹੋ, ਕਿਸੇ ਡਾਕਟਰ ਤੋਂ ਕਰਦੇ ਹੋ, ਕਿਸੇ ਵੈਦ ਤੋਂ ਕਰਦੇ ਹੋ, ਜਾਂ ਫਿਰ ਖੁਦ ਬ ਖੁਦ ਇਹਦੇ ਬਾਰੇ ਪੜ੍ਹਦੇ ਹੋ? ਮੈਂ ਨਹੀਂ ਵੀਰ ਜੀ, ਗੂਗਲ ਤੋਂ ਹੀ ਇੱਦਾਂ ਹੀ ਸਰਚ ਕੀਤੀ ਆ। ਕੋਈ ਜ਼ਿਆਦਾ ਬਹੁਤ ਘੱਟ ਲੋਕਾਂ ਨੂੰ ਪਤਾ ਇਹਦੇ ਬਾਰੇ। ਬਹੁਤ ਆਪਾਂ ਜੇ ਡਾਕਟਰ ਸਾਹਿਬ ਨਹੀਂ ਦੱਸਦੇ, ਉਹਨਾਂ ਨੂੰ ਡਾਕਟਰਾਂ ਨੂੰ ਨਹੀਂ ਪਤਾ ਹੋ ਸਕਦਾ। ਇਹ ਇੱਧਰ ਜਿਹੜੇ ਇਹਨਾਂ ਲੱਗੇ ਵਿਸ਼ੇ ਨਾਲ ਲੱਗੇ ਆ, ਉਹਨਾਂ ਨੂੰ ਜਾਣਕਾਰੀ ਹੋਵੇ, ਪਰ ਆਮ ਲੋਕਾਂ 'ਚ ਬਹੁਤ ਘੱਟ ਸੁਹੰਜਣੇ ਬਾਰੇ ਪਤਾ ਵਾ। ਇਹ ਬਹੁਤ ਗੁਣਕਾਰੀ। ਹੁਣ ਵੇਖੋ ਜੀ, ਆਪਣੇ 40 ਤੋਂ ਪਲੱਸ ਇੱਕ ਦਿਨ ਦੇ ਕੈਂਸਰ ਦੇ ਮਰੀਜ਼ ਆ। ਗੱਲ ਆਪਾਂ ਸ਼ੁਰੂ ਕੀਤੀ ਸੀ ਵੀ ਰੁੱਖਾਂ ਤੋਂ, ਆਪਾਂ ਹੁਣ ਚਲੋ ਮੈਡੀਸਨ 'ਤੇ ਲੈ ਆਏ ਗੱਲ। ਰੁੱਖ ਉਹ ਆ, ਜੇ ਆਪਾਂ ਗੱਲ ਕਰਨ ਡਏ ਦੋ ਜਣੇ, ਅਸੀਂ ਹਰ ਸਾਹ ਨਾਲ ਧਰਤੀ 'ਤੇ ਗੰਦਗੀ ਫੈਲਾਉਣ ਡਏ, ਹਰ ਸਾਹ ਨਾਲ ਕਾਰਬਨ ਬਾਹਰ ਕੱਢਣ ਡਏ। ਰੁੱਖ ਉਹ ਰੱਬ ਆ ਜਿਹੜੇ ਇਹਨੂੰ ਦੁਬਾਰਾ ਆਕਸੀਜਨ 'ਚ ਬਦਲਣ ਡਏ। ਅਤੇ ਇਹਨਾਂ ਬਾਰੇ ਤਾਂ ਹੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਪਵਨ ਗੁਰੂ ਕਿਹਾ ਸੀ, ਹਵਾ ਗੁਰੂ ਕਿਹਾ ਸੀ। ਅਤੇ ਇਹ ਹਵਾ ਨੂੰ ਪੈਦਾ ਕਰਨ ਵਾਲਾ ਇਹ ਰੱਬ ਆ ਰੁੱਖ। ਇਹਨਾਂ ਨੂੰ ਮੈਂ ਰੱਬ ਦੇ ਰੂਪ 'ਚ ਵੇਖਣਾ ਰੁੱਖ ਨੂੰ। ਲੋਕ ਕਿੰਨੇ ਕੁ ਲੱਗਦਾ ਕਿ ਜਾਗਰੂਕ ਹੈ ਜਿਹੜੇ ਤੁਹਾਡੇ ਕੋਲੋਂ ਬੂਟੇ ਲੈਣ ਵਾਸਤੇ ਆਉਂਦੇ? ਮੈਂ ਵੀਰ ਜੀ ਪਹਿਲੋਂ ਪੋਸਟ ਪਾਈ ਆ ਨਾ ਸੁਹੰਜਣੇ ਬਾਰੇ, ਅੱਜ ਤੋਂ ਮਹੀਨਾ ਪਹਿਲੋਂ, ਵੀ ਫ੍ਰੀ ਬੂਟੇ ਲੈ ਜਾਓ, ਕੋਈ ਨਹੀਂ ਆਇਆ। ਫਿਰ ਮੈਂ ਇੱਕ ਦਿਨ ਨਾ ਮੈਂ 200 ਰੁਪਈਆ ਰੇਟ ਲਿਖ ਕੇ ਪੋਸਟ ਪਾਈ ਵੀ ਯਾਰ 200 ਰੁਪਈਆ ਪੜ੍ਹ ਕੇ ਨਾ ਕਿਸੇ ਨੂੰ ਹੋਊਗਾ ਵੀ ਇਹ ਕੀ ਆ ਬੂਟਾ ਜਿਹੜਾ 200 ਦਾ ਵੇਚਣ ਡਿਆ ਵਾ, ਇੱਧਰ ਧਿਆਨ ਜਾਊਗਾ। ਪਰ ਫਿਰ ਵੀ ਬਹੁਤ ਘੱਟ ਲੋਕ ਆਏ। ਮੈਂ ਦਿੱਤੇ ਫ੍ਰੀ ਬੂਟੇ ਉਹਨਾਂ ਨੂੰ, ਪਰ ਇਹ ਆ ਵੀ ਥੋੜ੍ਹੇ ਜਿਹੇ ਜਾਣਿਆਂ ਨੇ ਉਹ ਪੋਸਟ ਵੇਖੀ ਯਾਰ ਵੀ ਕਿਹੜਾ ਬੂਟਾ ਹੈ। ਫਿਰ ਮੈਨੂੰ ਫੋਨ ਆਏ ਕਈਆਂ ਦੇ, ਵੀਰ ਜੀ ਅਸੀਂ ਸਾਨੂੰ ਚਾਹੀਦਾ। ਆਉਂਦੇ ਇੱਥੇ ਫਿਰ ਉੱਦਾਂ ਆਉਂਦੇ ਮੁੱਲ ਦਾ ਹਿਸਾਬ ਕਰਕੇ ਹੀ ਆ, ਪਰ ਇੱਥੋਂ ਮੁੜ ਕੇ ਫ੍ਰੀ ਬੂਟਾ ਦੇ ਦੇਈਦਾ ਉਹਨਾਂ ਨੂੰ ਵੀ ਚਲੋ ਲੈ ਜਾਓ। ਇੰਨਾ ਵੀ ਇੱਕ ਮੇਰਾ ਇਹ ਮਨੋਰਥ ਆ ਵੀ ਜਿਹੜਾ ਲੈ ਕੇ ਜਾਣ ਡਿਆ ਨਾ, ਉਹਨੂੰ ਇਹ ਪਤਾ ਹੋਊ ਮੈਂ 200 ਰੁਪਏ ਦੀ ਚੀਜ਼ ਹੱਥ 'ਚ ਫੜੀ ਆ ਅਤੇ ਇਹਨੂੰ ਜਾ ਕੇ ਪਾਲਣਾ ਵਾ। ਅਤੇ ਇਹਦੇ ਕਰਕੇ ਮੈਂ ਫਿਰ ਉਹ ਸ਼ੋਸ਼ਾ ਛੱਡਿਆ ਉਦੋਂ 200 ਵਾਲਾ। ਪਰ ਲੋਕੀ ਨਹੀਂ, ਫਿਰ ਵੀ ਉੱਧਰ ਵੀ ਨਹੀਂ ਲੱਗੇ, ਲੋਕਾਂ ਦਾ ਧਿਆਨ ਹੀ ਨਹੀਂ, ਬਹੁਤ ਘੱਟ ਧਿਆਨ ਆ ਇਹ ਗੱਲ 'ਚ। ਅਸੀਂ ਭੱਜੇ ਫਿਰਦੇ ਆ ਮੈਡੀਕਲ ਸਟੋਰਾਂ 'ਤੇ, ਹਸਪਤਾਲਾਂ 'ਚ, ਚਾਹੇ ਕੁਛ ਵੀ ਦਵਾਈ ਸੋਸ਼ਲ ਵਰਕ ਕਰਦੇ ਆ। 5 ਨੂੰ ਅਸੀਂ ਦਵਾ ਦਾਂਗੇ, 10 ਨੂੰ ਦਵਾ ਦਾਂਗੇ, ਲੱਖ ਬੰਦੇ ਦਾ ਇਲਾਜ ਕਰਾ ਦੋਗੇ ਤੁਸੀਂ। ਮਕਾਨ ਤੁਸੀਂ 1 ਲੱਖ ਦਾ ਬਣਾ ਦੋਗੇ, 2 ਲੱਖ ਦਾ, ਕਰੋੜ ਦਾ ਬਣਾ ਦੋਗੇ। ਪਰ ਮੈਂ ਕਹਿੰਦਾ ਵੀ ਆਪਾਂ ਇਹ ਕਿਉਂ ਨਹੀਂ ਕਰਦੇ ਵੀ ਅਸੀਂ ਵਾਤਾਵਰਨ ਹੀ ਇੰਨਾ ਸ਼ੁੱਧ ਕਰਦੇ ਵੀ ਬਿਮਾਰ ਹੋਵੇ ਹੀ ਕੋਈ ਨਾ। ਸਾਡੇ ਜਿਹੜੇ ਨਾਸਤਿਕ ਦੇਸ਼ ਆ ਉਹਨਾਂ ਬਦਲੇ, ਅਤੇ ਸਾਡਾ ਆਪਾਂ ਕੰਪੈਰੀਜ਼ਨ ਕਰ ਲਈਏ ਵੀ ਅਸੀਂ ਕਿੱਥੇ ਖੜ੍ਹੇ ਹਾਂ। 100 ਤੋਂ ਪਲੱਸ ਉਮਰਾਂ ਭੋਗਣ ਡਏ ਆ ਅਤੇ ਅਸੀਂ 60 'ਤੇ ਆ ਗਏ ਹਾਂ। ਇਹ ਸਭ ਕੁਛ ਇਹਦੇ ਪਿੱਛੇ ਆ ਵਾਤਾਵਰਨ ਖਰਾਬ, ਪ੍ਰਦੂਸ਼ਣ ਇੰਨਾ ਫੈਲਾਤਾ। ਅਸੀਂ ਟੈਂਪਰੇਚਰ ਹੁਣ ਵੀਰ ਜੀ ਐਰਕੀ 46 ਪਲੱਸ ਹੋ ਗਿਆ। ਜਦੋਂ ਐਰਕੀ ਮਾਰਚ ਦੇ ਅਖੀਰ 'ਚ, ਅਪ੍ਰੈਲ 'ਚ ਗਰਮੀ ਇੰਨੀ ਹੋ ਗਈ ਵੀ ਇੱਕ ਏਸੀ ਕੰਮ ਛੱਡ ਗਏ ਸਾਡੇ ਇੱਧਰ ਏਰੀਏ 'ਚ। ਇਹਦਾ ਮੈਂ ਇਹਨਾਂ ਨਵਾਂ ਵੀ ਜਿੰਨੇ ਵੀ ਕਿਤੇ ਕੋਈ ਜਾਣ ਡਿਆ ਵਾ ਵੀ ਜਿੱਦਣ 50 ਪਲੱਸ ਹੋ ਗਿਆ, ਚੱਲ ਆਪਾਂ ਹੀ ਬਾਹਰ ਖਲੋਤੇ ਹਾਂ। 50 ਪਲੱਸ 'ਚ ਆਪਾਂ ਕਿੱਦਾਂ ਬਾਹਰ ਖਲੋ ਸਕਾਂਗੇ? ਟੈਂਪਰੇਚਰ ਘਟਾਉਣਾ ਇੰਨਾ ਹੀ। ਇਹਨਾਂ ਨੂੰ ਅਸੀਂ ਰੱਬ ਕਰਕੇ ਨਹੀਂ ਨਾ ਜਾਣਦੇ ਜਿੰਨਾ ਚਿਰ। ਇਹ ਤੋਂ ਵੱਡਾ ਰੁੱਖ ਤੋਂ ਵੱਡਾ ਰੱਬ ਕੋਈ ਨਹੀਂ ਆ। ਮੇਰਾ ਆਮ ਕਹਿਣਾ ਹੁੰਦਾ ਵੀ ਜਿੰਨੇ ਜ਼ਿੰਦਗੀ 'ਚ ਰੁੱਖ ਨਹੀਂ ਨਾ ਲਾਇਆ ਉਹ ਧਰਤੀ ਦੇ ਬੰਦਾ ਬੋਝ ਆ, ਜਿਹੜਾ ਆਪਣੇ ਲਈ ਆਕਸੀਜਨ ਹੀ ਪੈਦਾ ਕਰ ਸਕਿਆ। ਇਹ ਹਿਸਾਬ ਲਾ ਲਓ ਵੀ ਮਾੜੇ ਤੋਂ ਮਾੜੇ ਹਸਪਤਾਲ 'ਚ ਕਿੰਨਾ ਖਰਚਾ ਆਉਂਦਾ ਆਕਸੀਜਨ ਦਾ 24 ਘੰਟੇ, ਤੁਸੀਂ ਦੱਸ ਦਿਓ। ਮੈਂ 3000-3500 ਮਾੜੇ ਤੋਂ ਮਾੜੇ ਹਸਪਤਾਲ ਦਾ ਕਹਿੰਦਾ, ਮੈਂ 3000 ਰੁਪਈਆ ਮਾੜੇ ਤੋਂ ਮਾੜੇ ਹਸਪਤਾਲ ਵਾਲਾ ਆਕਸੀਜਨ ਦਾ 24 ਘੰਟਿਆਂ ਦਾ ਲੈ ਲੈਂਦਾ। 1 ਸਾਲ 'ਚ ਅਸੀਂ 11 ਲੱਖ ਦੀ ਆਕਸੀਜਨ ਖਾਂਦੇ ਹਾਂ। ਅਤੇ ਜੇ ਮੇਰੀ ਉਮਰ 60 ਸਾਲ ਆ ਚਾਹੇ 70 ਸਾਲ ਆ, 70 ਹੀ ਲਾ ਲਓ, ਅਤੇ ਫਿਰ ਇਹ 11 ਕਰੋੜ ਤੋਂ ਪਲੱਸ ਅਸੀਂ ਆਕਸੀਜਨ ਖਾ ਜਾਂਦੇ। ਇੰਨੀਆਂ ਗੱਡੀਆਂ ਸਾਡੀਆਂ ਤੇਲ ਨਹੀਂ ਖਾਂਦੀਆਂ ਜਿੰਨੇ ਅਸੀਂ ਮਹਿੰਗੇ ਆ। ਅਤੇ ਇਹ ਵਿਚਾਰਨਾ ਪੈਣਾ ਵੀ ਰੁੱਖ ਸਾਡੀ ਜ਼ਿੰਦਗੀ 'ਚ ਅਹਿਮੀਅਤ ਕੀ ਆ ਰੁੱਖ ਦੀ। ਤੁਰੇ ਫਿਰਦੇ ਆ, ਸਾਰੇ ਭੱਜੇ ਫਿਰਦੇ, ਸਭ ਦੁਨੀਆ ਕਾਰਾਂ ਭਜਾਈ ਫਿਰਦਾ, ਕੋਈ ਕੁਛ ਭਜਾਈ ਫਿਰਦਾ, ਪਰ ਚੱਲਣ ਕਾਹਦੇ ਸਿਰ 'ਤੇ ਡਏ ਆ? ਸਾਨੂੰ ਐਨਰਜੀ ਕਿੱਥੋਂ ਮਿਲਣ ਡਈ, ਸਾਨੂੰ ਸਾਹ ਕਿੱਥੋਂ ਮਿਲਣ ਡਿਆ? ਉਹ ਰੁੱਖ ਦੇਣ ਡਿਆ। ਅਤੇ ਇਹ ਸਾਨੂੰ ਸੋਚਣ ਦਾ ਵਿਸ਼ਾ ਵਾ, ਇਹਦਾ ਧਿਆਨ ਨਹੀਂ ਸਾਡਾ। ਜਿਹੜੀ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਸੀ ਉਹ ਜ਼ਿੰਮੇਵਾਰੀ ਤੁਸੀਂ ਅਦਾ ਕਰ ਰਹੇ ਹੋ। ਕਿਤੇ ਲੱਗਦਾ ਨਹੀਂ ਕਿ ਸਰਕਾਰਾਂ ਜਿਸ ਤਰ੍ਹਾਂ ਪਹਿਲਾਂ ਸੁੱਤੀਆਂ ਸੀ, ਮੌਜੂਦਾ ਸਮੇਂ ਦੇ ਵਿੱਚ ਵੀ ਸਰਕਾਰਾਂ ਸੁੱਤੀਆਂ ਨਜ਼ਰ ਆਉਂਦੀਆਂ? ਸਰਕਾਰਾਂ ਵੀਰ ਜੀ
ਸਰਕਾਰਾਂ ਦੀਆਂ ਪਾਲਿਸੀਆਂ ਬਹੁਤ ਵੱਡੀਆਂ ਬਣੀਆਂ ਇਹਨਾਂ ਬਦਲੇ, ਪਰ ਉਹ ਜ਼ਮੀਨੀ ਲੈਵਲ ਤੇ ਜਿਹੜਾ ਨਾ ਉਹ ਲਾਗੂ ਨਹੀਂ ਹੁੰਦੀਆਂ। ਇਹ ਸੁੱਤੀਆਂ ਤਦ ਕਹੀਏ ਵੀ ਸਰਕਾਰ ਦਾ ਧਿਆਨ ਨਹੀਂ ਆ, ਸਰਕਾਰਾਂ ਦਾ ਧਿਆਨ ਆ, ਪਰ ਇਹ ਜ਼ਮੀਨੀ ਲੈਵਲ ਤੇ ਆ ਮੇਰੇ ਨਾ ਲਾਗੇ, ਮੈਂ ਜਗ੍ਹਾ ਨਹੀਂ ਦੱਸਣੀ, ਕੱਲ ਪ੍ਰੋਗਰਾਮ ਹੋਇਆ ਸਰਕਾਰੀ ਵਾਤਾਵਰਨ ਤੇ ਨਸ਼ੇ ਦੇ ਮੁੱਦੇ ਤੇ, 1 ਡੇ ਮੈਚ ਹੀ, ਮੰਤਰੀ ਸਾਹਿਬ ਆਏ ਆ, ਜਿਹੜੇ ਬੰਦੇ ਹੁਣ ਗੱਲ ਆ ਉੱਥੇ ਜੀ ਇਹਦਾ ਪ੍ਰੋਗਰਾਮ ਰੱਖਿਆ ਵਾ ਕਰਕੇ, ਮੈਂ ਇਹਨਾਂ ਨੂੰ ਪੁੱਛਿਆ ਮੈਨੂੰ ਟਾਈਮ ਦਿਓਗੇ, ਆਂਦੇ ਨਹੀਂ ਤੁਹਾਨੂੰ ਟਾਈਮ ਨਹੀਂ ਦਿੱਤਾ ਜਾਣਾ। ਤੇ ਮਹਾ ਹੈ ਇਦਾਂ ਦਾ ਕੀ ਸੀਗਾ ਪਤਾ ਨਹੀਂ, ਮੈਂ ਉਹ ਵੀਰ ਜਿਹੜੇ ਇੱਕ ਨੂੰ ਪੁੱਛਿਆ ਸੀ ਜਿਹੜਾ ਪ੍ਰਬੰਧਕ ਆ, ਆਂਦੇ ਨਹੀਂ ਟਾਈਮ ਨਹੀਂ ਤੁਹਾਨੂੰ ਦਿੱਤਾ ਜਾਣਾ। ਮੈਂ ਕਿਹਾ ਮੈਨੂੰ ਵੀ ਯਾਰ ਟਾਈਮ ਦੇ ਦਿਓ, ਜੇ ਵਾਤਾਵਰਨ ਦੀ ਗੱਲ ਹੈ ਮੈਨੂੰ 12-13 ਸਾਲ ਹੋ ਗਿਆ, ਮੈਂ ਕਰ ਸਕਦਾ। ਉਹਨਾਂ ਮਾਲਵੇ 'ਚ ਬੁਲਾਇਆ ਪ੍ਰਚਾਰਕ ਉਹਦੇ ਬਦਲੇ, ਤੇ ਚਾਹੇ ਨਸ਼ੇ ਤੇ ਹੀ, ਨਸ਼ੇ ਤੇ ਵੀ ਉਹਨਾਂ ਕੋਈ ਉੱਧਰੋਂ ਉਹ ਜਿਹੜੀ ਇੱਕ ਦਿਨ ਸਰਪੰਚ ਨਹੀਂ ਲਾਈਵ ਹੋਈ ਪਿੰਡ 'ਚ ਚਿੱਟਾ ਫੜ ਕੇ, ਉਹਨਾਂ ਨੂੰ ਸ਼ਾਇਦ ਬੁਲਾਇਆ ਸੀ, ਤੇ ਆਂਦੇ ਨਹੀਂ ਤੁਹਾਨੂੰ ਅਸੀਂ ਟਾਈਮ ਨਹੀਂ। ਤੇ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਇੱਕ ਅਡੰਬਰ ਰਚਣ ਡਏ ਆ, ਤੇ ਇਹ ਅਡੰਬਰ ਸਾਡੀ ਜ਼ਿੰਦਗੀ ਲਈ ਇੰਨੇ ਘਾਤਕ ਹੋਣ ਡਿਆ ਵੀ ਸਾਨੂੰ ਐਂ ਲੱਗਦਾ, ਪਤਾ ਕੀ ਆ, ਇੱਕ ਪਿੰਡ 'ਚ ਆ 3 ਜਾਣੇ ਕੋਈ ਵਾਤਾਵਰਨ ਦੀ ਗੱਲ ਕਰਨ ਡਿਆ ਨਾ, ਲੋਕਾਂ ਨੂੰ ਲੱਗਦਾ ਇਹ 3 ਤੇ ਹੈਗੇ ਨਾ, ਇਹ ਪੱਖ ਦੇ ਇਹ ਲੱਗੇ ਆ ਨਾ, ਪਰ ਉਹ ਲੱਗੇ ਨਹੀਂ ਹੁੰਦੇ, ਉਹ ਤਿੰਨਾਂ 'ਚੋਂ ਇੱਕ ਹੀ ਹੁੰਦਾ ਵਾ। ਉਹਦਾ ਕਰਕੇ ਨਾ ਸਾਡਾ ਮਾਈਨਸ ਸਭ ਕੁਝ ਜਾਣ ਡਿਆ ਵਾ। ਸਰਕਾਰੀ ਬੂਟੇ ਪਤਾ ਨਹੀਂ ਕਾਗਜ਼ਾਂ 'ਚ ਕਿੰਨੇ ਤਿਆਰ ਹੁੰਦੇ ਆ, ਹੁਣ ਪੈਣ ਹੀ ਡਿਆ ਰੌਲਾ ਵੀ ਕਿੰਨੇ ਵੱਢ ਕੇ ਖਾ ਗਏ ਆ ਤੇ ਕਿੰਨਿਆਂ ਦੇ ਜੰਗਲੇ ਖਾ ਗਏ ਆ। ਉਹ ਸਰਕਾਰ ਤੇ ਉਹਨਾਂ ਨੂੰ ਲਵਾ ਚੁੱਕੀ ਹੈ ਨਾ। ਸਰਕਾਰ ਦੀ ਜਿਹੜੀ ਆ ਉਹ ਜ਼ਮੀਨੀ ਪੱਧਰ ਤੇ ਜਿਹੜਾ ਉਹ ਕੰਮ ਨਹੀਂ ਚਾਲੂ ਹੁੰਦਾ, ਸਰਕਾਰ ਦੇ ਜਿਹੜੇ ਕਾਗਜ਼ੀ ਕਾਰਵਾਈ ਉਹ ਪੂਰੀ ਆ। ਪਰ ਹੁਣ ਸਾਨੂੰ ਵੀ ਹੁਣ ਹੀ ਪਤਾ ਲੱਗਾ ਵੀ ਜੰਗਲੇ ਖਾ ਗਿਆ ਇੰਨੇ, ਫਲਾਣਾ ਮੰਤਰੀ ਖਾ ਗਿਆ, ਫਲਾਣਾ ਖਾ ਗਿਆ, ਤੇ ਮੈਂ ਤੇ ਇੱਥੇ ਤਰਲੇ ਮਾਰਦੇ ਰਹੀਦੇ, ਜਾਲੀਆਂ ਲੱਭ ਕੇ ਟੋਟੇ ਦੇ ਉਹ ਲਾਉਂਦੇ ਰਹੀਦਾ। ਤੇ ਮੈਂ ਮੰਤਰੀ ਸਾਹਿਬ ਨੂੰ ਹੀ ਪੁੱਛ ਲੈਂਦੇ ਵੀ ਸਾਨੂੰ ਵੀ ਥੋੜ੍ਹੇ ਦੇ ਦਿਓ। ਤੇ ਇਹ ਵੀਰ ਜੀ ਸੋਚਣ ਦੀ, ਸਾਨੂੰ ਨਾ ਸਾਰਿਆਂ ਨੂੰ ਸੋਚਣ ਦੀ ਜ਼ਰੂਰਤ ਆ ਵੀ ਰੁੱਖ ਸਾਡੀ ਅਹਿਮੀਅਤ ਕੀ ਆ ਜ਼ਿੰਦਗੀ 'ਚ। ਇੱਕ ਪੱਤਾ, ਤੁਸੀਂ ਸ਼ਾਇਦ ਧਾਰਮਿਕ ਵਿਸ਼ੇ ਦੇ ਨਾਲ ਗੱਲ ਕਰੋ, ਪਰ ਮੈਂ ਨਾ ਜਿਹੜਾ ਇੱਕ ਪੱਤਾ ਰੁੱਖ ਦੇ ਨਾਲ ਲੱਗਾ ਨਾ, ਇਹਦੀ ਪੂਰੀ ਦੁਨੀਆ ਦੇ ਧਰਮ ਮੰਦਰ ਇੱਕ ਪੱਤੇ ਦੀ ਰੀਸ ਨਹੀਂ ਕਰ ਸਕਦੇ। ਜਿੱਥੇ ਮਰਜ਼ੀ ਅਰਦਾਸਾਂ ਕਰ ਲਓ, ਨਮਾਜ਼ਾਂ ਪੜ੍ਹ ਲਓ, ਪੂਜਾ ਕਰ ਲਓ, ਕੋਈ ਕਾਰਬਨ ਤੋਂ ਆਕਸੀਜਨ ਨਹੀਂ ਜੇ ਬਣਾ ਸਕਦਾ। ਉਹ ਇਹ 'ਚ ਪਾਵਰ ਆ। ਤੇ ਤਦ ਹੀ ਇਹਨੂੰ ਗੁਰੂ ਨਾਨਕ ਦੇਵ ਜੀ ਨੇ ਹਵਾ ਨੂੰ ਗੁਰੂ ਕਿਹਾ, ਤੇ ਗੁਰੂ ਨੂੰ ਪੈਦਾ ਕਰਨ ਵਾਲਾ ਇਹ ਰੱਬ ਆ। ਹਾਂਜੀ, ਵਾਤਾਵਰਨ ਪ੍ਰੇਮੀ ਸਰਦਾਰ ਗੁਰਮੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਬੜਾ ਇੱਕ ਸ਼ਲਾਘਾਯੋਗ ਕਦਮ ਇਹਨਾਂ ਦੇ ਵੱਲੋਂ ਚੱਕਿਆ ਜਾ ਰਿਹਾ। ਜਿਹੜਾ ਕੰਮ ਸਰਕਾਰਾਂ ਨਹੀਂ ਕਰਦੀਆਂ ਨਜ਼ਰ ਆਉਂਦੀਆਂ, ਤਾਂ ਉਹ ਗੁਰਮੀਤ ਸਿੰਘ ਇੱਕ ਛੋਟੀ ਜਿਹੀ ਨਗਰੀ ਦੇ ਵਿੱਚ ਰਹਿ ਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਹਿੱਸਾ ਕੱਢਦਿਆਂ ਹੋਇਆਂ ਸੁਹੰਜਣੇ ਵਰਗੇ ਔਰ ਨਿੰਮ ਵਰਗੇ ਰੁੱਖਾਂ ਨੂੰ ਪੈਦਾ ਕਰਕੇ ਲੋਕਾਂ ਦੇ ਵਿੱਚ ਫ੍ਰੀ ਜਾ ਕੇ ਵੰਡਦੇ ਨੇ। ਪਰ ਕਿਤੇ ਨਾ ਕਿਤੇ ਇਹ ਸਾਡੇ ਵਾਸਤੇ ਪ੍ਰੇਰਨਾ ਸਰੋਤ ਨੇ ਕਿ ਇਹਨਾਂ ਦੇ ਵੱਲੇ ਸਾਨੂੰ ਦੇਖ ਕੇ ਸਾਨੂੰ ਖੁਦ ਵੀ ਆਪਣੇ ਆਪ ਸਮਾਜ ਨੂੰ ਚੰਗਾ ਬਣਾਉਣ ਵਾਸਤੇ, ਚੰਗਾ ਸਮਾਜ ਸਿਰਜਣ ਵਾਸਤੇ ਔਰ ਰੁੱਖ ਲਗਾ ਕੇ ਆਕਸੀਜਨ ਪੈਦਾ ਕਰਕੇ ਬਿਮਾਰੀਆਂ ਤੋਂ ਨਿਜਾਤ ਪੈਦਾ ਕਰਨ ਦੀ ਜ਼ਰੂਰਤ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।